ਇਨ ਐਂਡ ਆਊਟ ਨੂੰ ਲੈ ਕੇ ਜਿਹੜੀ ਕਾਫੀ ਚਰਚਾ ਚੱਲੀ ਸੀ, ਕੱਲ ਵੀ ਚਰਚਾ ਚੱਲੀ ਸੀ ਵੀ ਸ਼ਾਇਦ ਉਹ ਛੱਡ ਕੇ ਜਾ ਰਹੇ ਆ। ਅੱਜ ਇਨ ਐਂਡ ਆਊਟ ਦੇ ਜਿਹੜੇ ਓਨਰ ਆ ਉਹ ਕਹਿ ਰਹੇ ਆ ਵੀ ਜਿਹੜਾ ਹੈੱਡਕੁਆਟਰ ਆ ਉਹ ਚੇਂਜ ਨਹੀਂ ਜਿਹੜਾ ਉਹ ਹੋਣ ਜਾ ਰਿਹਾ। ਜਿਹੜੀ ਓਨਰ ਆ ਉਹ ਖੁਦ ਮੇ ਬੀ ਮੂਵ ਹੋ ਰਹੀ ਆ ਟੈਨੇਸੀ ਦੇ ਵਿੱਚ। ਉਹਨਾਂ ਨੇ ਅੱਜ ਬਿਆਨ ਦਿੰਦੇ ਹੋਏ ਟੂ ਸੈਟ ਦ ਰੈਕਡ ਸਟ੍ਰੇਟ ਉਹਨਾਂ ਨੇ ਕਿਹਾ ਵੀ ਵੀ ਆਰ ਨਾਟ ਲੀਵਿੰਗ ਕੈਲੀਫੋਰਨੀਆ। ਇਨ ਐਂਡ ਆਊਟ ਸੇਜ਼ ਹੈੱਡਕੁਆਟਰ ਇਜ਼ਨਟ ਚੇਂਜਿੰਗ with owners move to Tennessee। ਸੋ ਇਨ ਐਂਡ ਆਊਟ ਦਾ ਜਿਹੜਾ ਹੈੱਡਕੁਆਟਰ ਆ ਉਹ ਕੈਲੀਫੋਰਨੀਆ ਦੇ ਵਿੱਚ ਹੀ ਜਿਹੜਾ ਉਹ ਰਵੇਗਾ। ਲਿੰਸੀ ਸਨਾਈਡਰ ਜਿਹੜੀ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਕੈਲੀਫੋਰਨੀਆ ਦੀ ਸਭ ਤੋਂ ਮਸ਼ਹੂਰ 버ਗਰ ਚੇਨਸ ਦੇ ਵਿੱਚੋਂ ਇੱਕ ਉਹਨਾਂ ਨੇ ਅੱਜ ਇਹ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਸੀ। ਕੱਲ ਇਹ ਰਿਪੋਰਟ ਕੀਤੀ ਜਾ ਰਹੀ ਸੀ ਵੀ ਇਨ ਐਂਡ ਆਊਟ ਇੱਥੋਂ ਮੂਵ ਕਰਨ ਜਾ ਰਿਹਾ ਆ, ਬਲਕਿ ਉਹ ਖੁਦ ਆਪ ਪਰਸਨਲ ਤੌਰ ਦੇ ਉੱਤੇ ਜਿਹੜੀ ਓਨਰ ਆ ਉਹ ਮੂਵ ਸ਼ਾਇਦ ਹੋ ਰਹੀ ਆ, ਪਰ ਇਨ ਐਂਡ ਆਊਟ ਕਹਿੰਦੇ ਵੀ ਇਸੇ ਤਰੀਕੇ ਦੇ ਨਾਲ ਹੀ ਇੱਥੇ ਜਿਹੜੇ ਉਹ ਰਹਿਣਗੇ। ਇਨ ਐਂਡ ਆਊਟ ਨੇ ਇਹ ਜ਼ਰੂਰ ਕਿਹਾ ਸੀਗਾ ਵੀ ਉਹਨਾਂ ਦੇ ਪਲਾਨ ਹੈਗੇ ਆ ਵੀ ਈਸਟਰਨ ਟੈਰੀਟਰੀ ਦੇ ਵਿੱਚ ਜਿਹੜਾ ਉਹ ਆਪਣਾ ਫਰੈਂਕਲਿਨ ਦੇ ਵਿੱਚ ਟੈਨੇਸੀ 'ਚ ਆਫਿਸ ਜਿਹੜਾ ਉਹ ਖੋਲ੍ਹ ਸਕਦੇ ਆ। ਉਹ ਪਲੈਨਡ ਐਕਸਪੈਂਸ਼ਨ ਹੈਗੀ ਆ, ਪਰ ਹੈੱਡਕੁਆਟਰ ਕੈਲੀਫੋਰਨੀਆ ਦੇ ਵਿੱਚ ਹੀ ਰਹਿਣਗੇ। ਗਵਰਨਰ ਨਿਊਸਮ ਦੇ ਪ੍ਰੈਸ ਆਫਿਸ ਨੇ ਵੀ ਬਾਅਦ ਦੇ ਵਿੱਚ ਇਸ ਉੱਤੇ ਜਿਹੜਾ ਆ ਉਹ ਬਿਆਨ ਜਿਹੜਾ ਉਹ ਦਿੱਤਾ। ਰੀਸੈਂਟਲੀ ਗਵਰਨਰ ਨਿਊਸਮ ਆ ਉਹਨਾਂ ਨੇ ਜਿਹੜੇ ਰਾਈਟ ਵਿੰਗ ਦੇ ਜਿਹੜੇ ਕਮੈਂਟੇਟਰਸ ਆ ਉਹਨਾਂ ਦੇ ਪੋਡਕਾਸਟ ਦੇ ਉੱਤੇ ਜਾ ਕੇ ਇਹ ਕਿਹਾ ਸੀਗਾ, ਕਹਿੰਦੇ ਵੀ ਜਿੰਨਾ ਮਰਜ਼ੀ ਚਾਹੇ ਰੌਲਾ ਕੋਈ ਪਾਈ ਜਾਵੇ, ਜਿਹੜੀਆਂ ਫੋਰਚੂਨ 500 ਕੰਪਨੀਆਂ ਦੇ ਸਭ ਤੋਂ ਜ਼ਿਆਦਾ ਹੈੱਡਕੁਆਟਰ ਅਜੇ ਵੀ ਕੈਲੀਫੋਰਨੀਆ ਦੇ ਵਿੱਚ ਆ। ਕੈਲੀਫੋਰਨੀਆ ਇੱਕ ਡੋਨਰ ਸਟੇਟ ਆ। ਟੈਕਸਸ ਜਿਹੜੀ ਕਹਿੰਦੀ ਵੀ ਉਹ ਉਹਨਾਂ ਨੇ $70 ਬਿਲੀਅਨ ਰਾਸ਼ੀ ਲਈ ਆ ਤੇ ਕੈਲੀਫੋਰਨੀਆ ਨੇ $70 ਬਿਲੀਅਨ ਜਿਹੜੀ ਰਾਸ਼ੀ ਐਕਸਟਰਾ ਜਿਹੜੀ ਆ ਉਸ ਦੇ ਵਿੱਚ ਦਿੱਤੀ ਜਿਹੜੀ ਉਹ ਹੈਗੀ ਆ। ਸੋ ਇਹ ਚੀਜ਼ਾਂ ਨੂੰ ਲੈ ਕੇ ਕਾਫੀ ਜ਼ਿਆਦਾ ਇੱਥੇ ਜਿਹੜਾ ਪੋਲੀਟੀਕਲ ਖਿੱਚੋਤਾਣ ਜਿਹੜੀ ਉਹ ਚੱਲਦੀ ਰਹਿੰਦੀ ਆ।